ਸਿਕੋਵਾ ਨੈਸ਼ਨਲ ਫੋਰੈਸਟ ਦੇ ਵਿੱਚ ਇੱਕ 28 ਸਾਲਾਂ ਦੇ ਕਰਨ ਕਾਉਂਟੀ ਦੇ ਨਿਵਾਸੀ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੀ ਪਹਿਲਾਂ, ਤੇ ਅੱਜ ਉਸ ਨੂੰ 12 ਸਾਲਾਂ ਦੀ ਸਜ਼ਾ ਹੋਈ ਆ। ਇਸ ਦੇ ਉੱਤੇ ਦੋਸ਼ ਇਹ ਸੀਗਾ ਵੀ ਇਸਨੇ ਇਸ ਸਿਕੋਵਾ ਨੈਸ਼ਨਲ ਫੋਰੈਸਟ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਮੈਰੀਜੁਆਨਾ ਜਿਹੜੀ ਆ ਉਸ ਨੂੰ ਕਲਟੀਵੇਟ ਜਾਣੀ ਕਿ ਉਗਾਇਆ ਹੈਗਾ ਆ। ਇਸ ਦੇ ਵਿੱਚ ਕਹਿੰਦੇ 2400 ਜਿਹੜੇ ਮੈਰੀਜੁਆਨਾ ਦੇ ਪਲਾਂਟ ਆ ਉਹ ਇਹ ਗਰੋ ਕਰ ਰਿਹਾ ਸੀ। ਇਹਨੇ ਸੋਚਿਆ ਵੀ ਜੰਗਲ ਦੇ ਵਿੱਚ ਆਪਾਂ ਗਰੋ ਕਰਦੇ ਸ਼ਾਇਦ ਕਿਸੇ ਨੂੰ ਕੁਛ ਨਹੀਂ ਪਤਾ ਲੱਗੂਗਾ, ਪਰ ਲਾ ਇਨਫੋਰਸਮੈਂਟ ਨੂੰ ਇਸ ਦੇ ਬਾਰੇ ਭਣਕ ਲੱਗ ਗਈ ਸੀਗੀ, ਤੇ ਇਹ 2019 ਦੇ ਵਿੱਚ 2019 ਦੇ ਵਿੱਚ ਇਸ ਥਾਂ ਦੇ ਉੱਤੇ ਜਿੱਥੇ ਉਹ ਉਗਾ ਰਿਹਾ ਸੀਗਾ, ਤੇ ਉਦੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਡੇਵਿਡ ਮੋਰਿਨੋ ਫਲੋਰੇਜ਼ ਉਸ ਟਾਈਮ ਦੇ ਉੱਤੇ ਨਾਲ AR-15 ਸਟਾਈਲ ਜਿਹੜੀ ਰਾਈਫਲ ਆ ਜਿਹੜੀ ਕਿ ਲੋਡਡ ਸੀਗੀ ਉਹ ਵੀ ਨਾਲ ਲਈ ਫਿਰਦਾ ਸੀਗਾ। ਇਹ ਬੰਦਾ ਜਿਹੜਾ ਜੋ ਸਿੰਘ ਜੀ ਜ਼ਿਆਦਾ ਹੀ ਗਾਂਹ ਲੰਘਿਆ ਸੀ। ਇਹਨੇ ਮੈਨਮੇਡ ਡੈਮਸ ਵੀ ਬਣਾਏ ਸੀ, ਜਿਹੜੇ ਕ੍ਰੀਕਸ ਦਾ ਜਾਂ ਹੋਰ ਲਾਗੇ ਛਾਗੇ ਪਾਣੀ ਆਉਂਦਾ ਸੀ ਉਸ ਦੇ ਬੰਨ ਲਾ ਕੇ ਇੱਧਰ ਨੂੰ ਜਿੱਥੇ ਖੇਤੀ ਕਰ ਰਿਹਾ ਸੀਗਾ ਮੈਰੀਜੁਆਨਾ ਦੀ, ਉਧਰ ਨੂੰ ਇਸਨੇ ਮੋੜਿਆ ਸੀਗਾ। 22 ਅਪ੍ਰੈਲ ਨੂੰ ਇਸਨੇ ਆਪਣੇ ਸਾਰੇ ਦੋਸ਼ਾਂ ਨੂੰ ਜਿਹੜਾ ਉਹ ਕਬੂਲ ਰਿਹਾ ਸੀ, ਤੇ ਅੱਜ ਇਸ ਨੂੰ 12 ਸਾਲਾਂ ਦੀ ਇਸ ਮਾਮਲੇ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਮੈਰੀਜੁਆਨਾ ਉਗਾਉਣ ਦੇ ਲਈ ਇਸ ਨੂੰ ਸਜ਼ਾ ਸੁਣਾਈ ਗਈ ਆ। ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਕੈਲੀਫੋਰਨੀਆ ਦੇ ਵਿੱਚ ਮੈਗਾ ਫਲੱਡ ਆ ਸਕਦਾ ਆ, ਜਿਹਦੇ ਨਾਲ 100 ਇੰਚ ਤੱਕ ਮੀਂਹ ਪੈ ਸਕਦਾ। ਇਹ ਸਾਇੰਟਿਸਟ ਨੇ ਵਾਰਨਿੰਗ ਦਿੱਤੀ ਹੈਗੀ ਆ, ਪਰ 1862 ਤੋਂ ਲੈ ਕੇ ਹੁਣ ਤੱਕ ਅਜਿਹਾ ਕੁਝ ਨਹੀਂ ਹੋਇਆ, ਪਰ ਹੋ ਸਕਦਾ ਹੈਗਾ। ਇਹ ਜੋ ਸਾਇੰਟਿਸਟ ਆ ਉਹਨਾਂ ਨੇ ਕਿਹਾ ਕਿ ਗੋਲਡਨ ਸਟੇਟ ਦੇ ਵਿੱਚ ਐਕਸਟ੍ਰੀਮ ਤੇ ਵਨਸ ਇਨ ਏ ਸੈਂਚੁਰੀ ਮੈਗਾ ਫਲੱਡ ਜੋ ਆ ਉਹ ਆ ਸਕਦਾ ਹੈਗਾ ਆ। ਤੇ ਇਹਦੇ ਸੰਬੰਧ ਦੇ ਵਿੱਚ ਮੰਥ ਲੌਂਗ ਕਹਿੰਦੇ ਸਟਾਰਮ ਹੋਊਗਾ, ਜੋ ਕਿ 30 ਇੰਚ ਰੇਨ ਸੈਨ ਫਰਾਂਸਿਸਕੋ ਵਾਲੇ ਏਰੀਏ ਦੇ ਵਿੱਚ ਡੰਪ ਕਰ ਸਕਦਾ ਹੈਗਾ ਆ। 1862 ਚ ਇੰਨਾ ਜ਼ਿਆਦਾ ਫਲੱਡ ਆਏ ਸੀ। ਜੇ ਇਦਾਂ ਦੀ ਸਿਚੁਏਸ਼ਨ ਬਣਦੀ ਆ, ਸਿਆਰਾ ਨਵਾਡਾ ਏਰੀਏ ਦੇ ਵਿੱਚ 25 ਤੋਂ ਲੈ ਕੇ 34 ਫੁੱਟ ਤੱਕ ਸਨੋ ਪੈ ਸਕਦੀ ਹੈਗੀ ਆ। ਇਹ ਪਊਗੀ ਕਦੋਂ ਇਹ ਦੇਖਦੇ ਆ, ਪਰ ਇੰਨੇ ਸਾਲਾਂ ਬਾਅਦ ਆਉਣ ਦੇ ਚਾਂਸ ਜੋ ਸਾਇੰਟਿਸਟ ਆ ਉਹ ਕਹਿ ਰਹੇ ਹੈਗੇ ਵੀ ਮੈਗਾ ਫਲੱਡ ਕੈਲੀਫੋਰਨੀਆ ਦੇ ਵਿੱਚ ਆ ਸਕਦਾ ਹੈ। ਆਲਰੇਡੀ ਜਿਹੜੇ ਰੇਗਿਸਤਾਨਾਂ ਦੇ ਇਲਾਕੇ ਆ, ਹਰਜੋਤ ਸਿੰਘ ਜੀ, ਵੇਗਸ ਦਾ ਇਲਾਕਾ, ਇੱਥੋਂ ਤੱਕ ਕਿ ਡੈਥ ਵੈਲੀ ਦੇ ਵਿੱਚ ਵੀ ਬਹੁਤ ਭਾਰੀ ਮੀਂਹ ਜਿਹੜੇ ਇਸ ਟਾਈਮ ਪੈ ਰਹੇ ਨੇ। ਬੀਤੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਵੀਡੀਓਜ਼ ਉਹ ਸਾਹਮਣੇ ਆਈਆਂ ਸੀ ਵੀ ਕਿਸ ਤਰੀਕੇ ਨਾਲ ਮੀਂਹ ਇੰਨਾ ਕੁ ਜ਼ਿਆਦਾ ਪਿਆ, ਆਮ ਜੀਵਨ ਵੀ ਜਿਹੜਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਇੱਥੋਂ ਤੱਕ ਕਿ ਜਿਹੜੇ ਕਸੀਨੋਜ਼ ਵਗੈਰਾ ਸੀ, ਜਿਹੜੇ ਹੋਟਲ ਸੀਗੇ, ਉਹਨਾਂ ਦੇ ਅੰਦਰ ਵੀ ਪਾਣੀ, ਛੱਤਾਂ ਜਿਹੜੀਆਂ ਆ ਉਹ ਵੀ ਚੋ ਗਈਆਂ। ਡੈਥ ਵੈਲੀ ਦੇ ਵਿੱਚ ਕਹਿੰਦੇ ਵੀ ਜਿਹੜਾ ਹਜ਼ਾਰਾਂ ਸਾਲਾਂ ਦਾ ਜਿੰਨਾ ਮੀਂਹ ਅਚਾਨਕ ਜਿਹੜਾ ਉਹ ਪੈ ਗਿਆ, ਕਈ ਜਿਹੜੇ ਥੋੜੇ ਘੰਟਿਆਂ ਦੇ ਵਿੱਚ ਹੀ ਇੰਨਾ ਜ਼ਿਆਦਾ ਮੀਂਹ ਜਿਹੜਾ ਪੈ ਗਿਆ ਸੀ, ਜਿੱਥੇ ਬਹੁਤ ਘੱਟ ਮੀਂਹ ਪੈਂਦਾ ਆ। ਕੱਲ ਇੱਕ ਵੀਡੀਓ ਹਰਜੋਤ ਸਿੰਘ ਜੀ ਮੈਂ ਇਸ ਦੇ ਬਾਬਤ ਦੇਖ ਰਿਹਾ ਸੀ, ਇੱਕ ਮੈਟਰੋਲੋਜਿਸਟ ਦਿਖਾ ਰਿਹਾ ਸੀ ਵੀ ਜਦੋਂ ਡਰਾਊਟ ਪੈਂਦਾ ਆ ਤੇ ਉਸ ਤੋਂ ਬਾਅਦ ਦੇ ਵਿੱਚ ਕਿਉਂਕਿ ਉੱਤੇ ਜਿੰਨੀ ਵੀ ਵੈਜੀਟੇਸ਼ਨ ਆ ਉਹ ਸੜ ਜਾਂਦੀ ਆ, ਜੜ੍ਹਾਂ ਜਿਹੜੀਆਂ ਉਹ ਮਰੀਆਂ ਹੁੰਦੀਆਂ ਆ, ਤੇ ਪਾਣੀ ਦੇ ਰਸਣ ਦੀ ਜਿਹੜਾ ਵਿੱਚ ਰਸ ਜਾਂਦਾ ਹੈ ਧਰਤੀ ਦੇ ਵਿੱਚ, ਉਹ ਸ਼ਮਤਾ ਬਹੁਤ ਜ਼ਿਆਦਾ ਘਟ ਜਾਂਦੀ ਆ। ਸੋ ਜੇ ਰੈਗੂਲਰਲੀ ਮੀਂਹ ਪੈਂਦੇ ਹੋਣ, ਸਾਰਾ ਕੁਝ ਵਧੀਆ ਹੋਵੇ, ਤਾਂ ਫਿਰ ਤਾਂ ਪਾਣੀ ਧਰਤੀ ਦੇ ਵਿੱਚ ਜਾਣ ਨੂੰ ਈਜ਼ੀ ਰਹਿੰਦਾ ਆ। ਪਰ ਜਦੋਂ ਕਿੰਨੇ ਚਿਰਾਂ ਬਾਅਦ ਡਰਾਊਟ ਬਾਅਦ ਸੋਕੇ ਤੋਂ ਬਾਅਦ ਦੇ ਵਿੱਚ ਅਚਾਨਕ ਭਾਰੀ ਮੀਂਹ ਪੈਂਦੇ ਆ, ਤਾਂ ਫਿਰ ਇੱਕ ਹਿਸਾਬ ਦੇ ਨਾਲ ਥੱਲੇ ਜਿੱਦਾਂ ਕਹਿ ਲਓ ਵੀ ਟਾਟ ਵਿਛਾ ਦਈਏ, ਤੱਪੜ ਜਿਹੜਾ ਉਹ ਵਿਛਾ ਦਈਏ, ਤਾਂ ਉਹ ਪਾਣੀ ਥੱਲੇ ਜਿਹੜਾ ਉਹ ਰਚਦਾ ਨਹੀਂ, ਜਿਹਦੇ ਕਰਕੇ ਬਹੁਤ ਪਾਣੀ ਫਿਰ ਫਲੱਡ ਜਿਹੜਾ ਹੜ੍ਹਾਂ ਵਰਗੀ ਸਥਿਤੀ ਬਣ ਜਾਂਦੀ ਆ। ਸੋ ਇਹ ਲਗਾਤਾਰ ਕਲਾਈਮੇਟ ਚੇਂਜ ਦੇ ਚੱਲਦਿਆਂ ਇਹ ਜਿਹੜੇ ਸਾਈਕਲ ਨੇ, ਮੈਗਾ ਡਰਾਊਟ ਆਉਣੇ ਤੇ ਫਿਰ ਮੈਗਾ ਫਲੱਡਸ ਆਉਣ ਦੇ ਜਿਹੜੇ ਚਾਂਸ ਆ ਉਹ ਹੋਰ ਵੀ ਜ਼ਿਆਦਾ ਵੱਧਦੇ ਜਾਂਦੇ ਆ। ਸੋ ਪਾਣੀ ਤਾਂ ਚਾਹੀਦਾ ਹੀ ਚਾਹੀਦਾ ਆ, ਪਰ ਕੀ ਅਸਲ ਦੇ ਵਿੱਚ ਇਹ ਸਾਰਾ ਕੁਛ ਇੰਨੀ ਜਲਦੀ, ਇੰਨੀ ਤੇਜ਼ੀ ਦੇ ਨਾਲ ਚੇਂਜ ਹੋਊਗਾ, ਇਹ ਵੱਡੀ ਜਿਹੜੀ ਚਿੰਤਾ ਆ। ਸੋ ਇਹ ਸਟੱਡੀ ਵੀ ਉਦੋਂ ਹੀ ਪਬਲਿਸ਼ ਹੋਈ ਆ ਹਰਜੋਤ ਸਿੰਘ ਜੀ, ਇਹ ਜਿਹੜਾ ਡੈਥ ਵੈਲੀ ਦੇ ਵਿੱਚ ਬੀਤੇ ਦਿਨੀ ਜਿਹੜਾ ਫਲੈਸ਼ ਫਲੱਡਿੰਗ ਹੋਈ ਸੀ, ਜਿਸ ਕਰਕੇ ਬਹੁਤ ਸਾਰੀਆਂ ਸੜਕਾਂ ਵੀ ਰੁੜ ਗਈਆਂ ਸੀਗੀਆਂ ਇੰਨਾ ਅਚਾਨਕ ਮੀਂਹ ਪੈਣ ਦੇ ਕਰਕੇ, ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਪੇਸ਼ ਕੀਤੀ ਆ।